अस्सलाम वालेकुम। अच्छा जी, जिंदगी मौत ਜਿਹੜੀਆਂ ਨਾ ਅੱਲਾ ਦੇ ਹੱਥ ਵਿੱਚ ਹੁੰਦੀ ਆ, ਲੇਕਿਨ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਨ੍ਹਾਂ ਦੇ ਉੱਪਰ ਇਨਸਾਨ ਦਾ ਆਪਣਾ ਅਖਤਿਆਰ ਹੁੰਦਾ ਵਾ। ਮੈਂ ਅਫਸੋਸਨਾਕ ਵਾਕਿਆ ਦੀ ਗੱਲ ਤੁਹਾਨੂੰ ਦੱਸਣ ਲੱਗਾ ਵਾਂ, ਜਿਹੜਾ ਜੜ੍ਹਾਂ ਵਾਲੇ ਦੇ ਇਲਾਕੇ ਝਾਲ ਤੇ ਪੇਸ਼ ਆਇਆ, ਜਿੱਥੇ ਇੱਕ ਮੋਟਰਸਾਈਕਲ ਦੇ ਉੱਪਰ ਇੱਕ ਬੰਦਾ ਤੇ ਤਿੰਨ ਬੀਬੀਆਂ ਜਿਹੜੀਆਂ ਨਾ ਉਹ ਬਹਿ ਕੇ ਜਾਂਦੀਆਂ ਪਈਆਂ ਸੀਗੀਆਂ। ਤੇਜ਼ ਰਫ਼ਤਾਰ ਜ਼ਰਾਏ ਦਾ ਕਹਿਣਾ ਕਿ ਚੀਮਾ ਟਾਈਮ ਉੱਥੋਂ ਲੰਘਿਆ ਵਾ ਤੇ ਉਹਨੇ ਇਸ ਮੋਟਰਸਾਈਕਲ ਵਾਲਿਆਂ ਨੂੰ ਕੁਚਲਤਾ ਵਾ, ਜਿਹਦੇ ਨਾਲ ਚਾਰੇ ਬੰਦੇ ਜਿਹੜੇ ਆ ਨਾ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਹੁਣ ਇਹਦੇ ਵਿੱਚ ਕਸੂਰ ਤੁਸੀਂ ਦੱਸਣਾ ਵਾ ਕਿ ਕਸੂਰ ਤੇਜ਼ ਰਫ਼ਤਾਰ ਬੱਸ ਦਾ ਵਾ ਜਾਂ ਮੋਟਰਸਾਈਕਲ ਦੇ ਉੱਪਰ ਬੈਠਣ ਵਾਲੇ ਲੋਕਾਂ ਦਾ ਵਾ। ਉਹਦੀ ਵਜ੍ਹਾ ਇਹ ਆ ਕਿ ਆਏ ਰੋਜ਼ ਜੜ੍ਹਾਂ ਵਾਲੇ ਦੇ ਵਿੱਚ ਇਸ ਤਰ੍ਹਾਂ ਦੇ ਵਾਕਿਆਤ ਹੋਣਾ ਮਾਮੂਲ ਬਣ ਚੁੱਕਿਆ ਵਾ। ਥੋੜਾ ਜਿਹਾ ਪਿੱਛੇ ਚੱਲ ਜਾਈਏ, ਇੱਕ ਚਿੰਗਚੀ ਰਕਸ਼ਾ ਜਿਹੜਾ ਨਾ ਜਿਹਦੇ ਉੱਪਰ ਤਕਰੀਬਨ 11 ਬੰਦੇ ਬੈਠੇ ਹੋਏ ਸੀਗੇ, ਉਹ ਵੀ ਇੱਕ ਤੇਜ਼ ਰਫ਼ਤਾਰ ਬੱਸ ਨੇ ਕੁਚਲ ਦਿੱਤਾ ਸੀਗਾ ਤੇ ਉਹ ਸਾਰੇ ਦੇ ਸਾਰੇ ਬੰਦੇ ਜਿਹੜੇ ਆ ਨਾ ਉਹ ਇਸ ਦੁਨੀਆ ਫਾਨੀ ਤੋਂ ਚਲੇ ਗਏ ਸੀਗੇ। ਲੇਕਿਨ ਫਿਰ ਵੀ ਅਸੀਂ ਕਿਸੇ ਵੀ ਚੀਜ਼ ਤੋਂ ਸਬਕ ਨਹੀਂ ਸਿੱਖਦੇ, ਨਾ ਬੱਸ ਵਾਲੇ ਨੇ ਸਿੱਖਿਆ ਨਾ ਹੀ ਮੋਟਰਸਾਈਕਲ ਵਾਲਿਆਂ ਨੇ ਸਿੱਖਿਆ। ਅੱਜ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਸਮਝਾਵਾਂ ਕਿ ਇਹ ਵਾਕਿਆ, ਇਹ ਅਫਸੋਸਨਾਕ ਵਾਕਿਆ ਜਿਹੜਾ ਵਾ ਆਖਰੀ ਹੋਵੇ। ਇਸ ਤੋਂ ਬਾਅਦ ਕੋਈ ਵੀ ਸਾਡਾ ਸ਼ਹਿਰੀ ਜਿਹੜਾ ਨਾ ਉਹ ਤੇਜ਼ ਰਫ਼ਤਾਰ ਬੱਸ ਦੇ ਥੱਲੇ ਨਾ ਆਵੇ ਤੇ ਨਾ ਹੀ ਓਵਰ ਜਿਹੜੇ ਜਿਹਨੂੰ ਕਹਿੰਦੇ ਆ ਕਿ ਸਵਾਰੀਆਂ, ਇੱਕ ਮੋਟਰਸਾਈਕਲ ਦੇ ਉੱਪਰ 2 ਬੰਦੇ ਬੈਠ ਸਕਦੇ ਆ, 3 ਬੈਠ ਸਕਦੇ, 4 ਬੰਦੇ ਕਿਸ ਤਰ੍ਹਾਂ ਬੈਠ ਜਾਂਦੇ ਆ। ਇੱਕ ਚਿੰਗਜੀ ਰਕਸ਼ੇ ਦੇ ਉੱਪਰ 6 ਬੰਦੇ ਵੱਧ ਤੋਂ ਵੱਧ ਬੈਠ ਜਾਂਦੇ ਆ, 11 ਬੰਦੇ ਕਿਸ ਤਰ੍ਹਾਂ ਬੈਠ ਜਾਂਦੇ ਆ। ਇੱਕ ਬੱਸ ਦੀ ਸਪੀਡ ਜਿਹੜੀ ਆ 100 ਹੁੰਦੀ ਆ, ਉਹ 160 ਕਿਸ ਤਰ੍ਹਾਂ ਹੋ ਜਾਂਦੀ ਹੈ। ਇਹਨਾਂ ਨੂੰ ਵੀ ਸੋਚਣ ਦੀ ਔਰ ਸਮਝਣ ਦੀ ਜ਼ਰੂਰਤ ਆ। ਪਹਿਲੇ ਵਾਕਿਆ ਦੀ ਗੱਲ ਕਰ ਲਈਏ, ਫਿਰ ਅੱਗੇ ਤੁਹਾਡੇ ਨਾਲ ਗੱਲ ਕਰਾਂਗੇ। 354 ਗਾਬੇ ਰੋਡੀ ਦੇ ਰਿਹਾਸ਼ੀ ਸੀ ਜਨਾਬ, ਜਿਹੜੇ ਫੈਸਲਾਬਾਦ ਆ ਰਹੇ ਸੀ ਜੜ੍ਹਾਂ ਵਾਲੇ ਤੋਂ। ਇਹਨਾਂ ਦੀ ਉਮਰਾਂ ਚੈੱਕ ਕਰ ਲੈਣਾ। ਸ਼ਫਕਤ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ, ਇਹਦੀ ਉਮਰ ਸੀ 18 ਸਾਲ। ਇਹਦੇ ਪਿੱਛੇ ਇੱਕ ਖਾਤੂਨ ਬੈਠੀ ਸੀ ਪਰਵੀਨ, ਇਹਦੀ ਉਮਰ ਸੀ 50 ਸਾਲ। ਇੱਕ ਹੋਰ ਖਾਤੂਨ ਬੈਠੀ ਸੀ ਨੀਲਮ, ਉਹਦੀ ਉਮਰ ਸੀ 30 ਸਾਲ। ਇੱਕ ਹੋਰ ਖਾਤੂਨ ਬੈਠੀ ਸੀ ਮਬੀਨ, ਉਹਦੀ ਉਮਰ ਸੀ 20 ਸਾਲ। ਹੁਣ ਤੁਸੀਂ ਮੈਨੂੰ ਦੱਸਣਾ ਕਿ ਇੱਕ ਮੋਟਰਸਾਈਕਲ ਦੇ ਉੱਪਰ 4 ਲੋਕ ਬੈਠੇ ਹੋਏ ਆ, ਬੱਸ ਵਾਲਾ ਤੇਜ਼ ਰਫ਼ਤਾਰੀ ਨਾਲ ਆ ਰਿਹਾ ਵਾ ਔਰ ਉਹਨੇ ਇਹ ਸਾਰੇ ਬੰਦੇ ਜਿਹੜੇ ਆ ਕੁਚਲ ਦਿੱਤੇ ਆ। ਤੁਸੀਂ ਉੱਥੇ ਦੇ ਲੋਕਾਂ ਦਾ ਗਮਾ ਗੁੱਸਾ ਦੇਖਣਾ ਵਾ। ਹਲੇ ਲਵਾਹਿਕੀ ਨੇ ਆਉਣਾ ਵਾ, ਲੇਕਿਨ ਲੋਕਾਂ ਨੇ ਉੱਥੇ ਇਤਜਾਜ ਸ਼ੁਰੂ ਕਰ ਦਿੱਤਾ। ਲੋਕਾਂ ਦਾ ਇਹ ਕਹਿਣਾ ਵਾ ਕਿ ਆਏ ਰੋਜ਼ ਇਹ ਬੱਸਾਂ ਵਾਲੇ ਜਿਹੜੇ ਆ ਓਵਰ ਸਪੀਡਿੰਗ ਕਰਦੇ ਆ, ਰਫ ਬੱਸ ਚਲਾਉਂਦੇ ਆ, ਜਿਹਦੀ ਵਜ੍ਹਾ ਤੋਂ ਇਸ ਤਰ੍ਹਾਂ ਦੇ ਹਾਦਸੇ ਅਕਸਰ ਹੋ ਜਾਂਦੇ ਆ। ਲੇਕਿਨ ਇੱਥੇ ਵੀ ਸਮਝਣ ਦੀ ਜ਼ਰੂਰਤ ਆ ਔਰ ਸਿੱਖਣ ਦੀ ਜ਼ਰੂਰਤ ਆ। ਅੱਜ ਵੀ ਪੁਲਿਸ ਨੇ ਜਾ ਕੇ, ਰੈਸਕਿਊ ਵਾਲੇ ਨੇ ਜਾ ਕੇ ਫੌਰੀ ਤੌਰ 'ਤੇ ਦੂਰੋਂ ਜਾ ਕੇ ਇਸ ਬੱਸ ਨੂੰ ਔਰ ਮੁਲਜ਼ਮ ਜਿਹੜਾ ਡਰਾਈਵਰ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ। ਪਿਛਲਾ ਵੀ ਡਰਾਈਵਰ ਗ੍ਰਿਫਤਾਰ ਹੋ ਗਿਆ ਸੀਗਾ, ਪੁਲਿਸ ਨੇ ਬੱਸ ਵੀ ਫੜ ਲਈ ਸੀ। ਲੇਕਿਨ ਮੈਂ ਤੁਹਾਨੂੰ ਅੱਜ ਦੱਸਦਾ ਵਾਂ, ਉਹ ਡਰਾਈਵਰ ਵੀ ਆਜ਼ਾਦ ਘੁੰਮ ਰਿਹਾ ਆਣਾ ਵਾ, ਉਹ ਬੱਸ ਵੀ ਉਸੇ ਤਰ੍ਹਾਂ ਰੋਡਾਂ 'ਤੇ ਚੱਲਦੀ ਹੋਣੀ। ਹੋ ਸਕਦਾ ਕਿ ਇਹ ਵੀ ਉਹੀ ਬੱਸ ਹੋਵੇ, ਲੇਕਿਨ ਕਿਉਂਕਿ ਅਸੀਂ ਉਹ ਕਾਨੂੰਨ, ਉਹ ਤਕਾਜ਼ੇ ਪੂਰੇ ਨਹੀਂ ਕਰਦੇ, ਜਿਹਦੀ ਵਜ੍ਹਾ ਤੋਂ ਇਸ ਤਰ੍ਹਾਂ ਦੇ ਵਾਕਿਆਤ ਹਰ ਰੋਜ਼ ਔਰ ਪੈ ਦਰ ਪੈ ਹੁੰਦੇ ਆ। ਮੇਰੀ ਗੁਜ਼ਾਰਿਸ਼ ਆ ਹੁਕਾਮੇ ਬਾਲਾ ਦੇ ਅੱਗੇ ਕਿ ਇਹਦੇ ਉੱਪਰ ਕੋਈ ਸੀਰੀਅਸ ਕਿਸਮ ਦਾ ਨੋਟਿਸ ਲਿਆ ਜਾਵੇ ਤਾਂ ਕਿ ਇਸ ਤਰ੍ਹਾਂ ਦਾ ਵਾਕਿਆ ਦੁਬਾਰਾ ਨਾ ਹੋਵੇ ਔਰ ਅਸੀਂ ਇਸ ਤਰ੍ਹਾਂ ਦੀ ਗੱਲ ਤੁਹਾਨੂੰ ਦੁਬਾਰਾ ਨਾ ਰਿਪੋਰਟ ਕਰੀਏ। ਬਹੁਤ ਸ਼ੁਕਰੀਆ।